ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਹਨਾਂ ਨਾਲ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਹਰਵੰਤ ਸਿੰਘ ਜੀ ਉਪਲ ਜੁਬਾ ਸਿਟੀ ਤੋਂ, ਸੁਰਿੰਦਰ ਸਿੰਘ ਜੀ ਜੁਬਾ ਸਿਟੀ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅੱਜ ਕੱਲ੍ਹ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਰੀਨਿਊ ਹੋ ਰਹੀਆਂ ਨੇ, ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। 4082722500 ਸਟੂਡੀਓ ਦਾ ਫੋਨ ਨੰਬਰ ਹੈ। ਇਸੇ ਦੇ ਨਾਲ ਟਰਾਂਸਪੋਰਟੇਸ਼ਨ ਕੰਪਨੀ INJ ਨੂੰ ਓਨਰ ਆਪਰੇਟਰਾਂ ਦੀ ਲੋੜ ਆ, ਤੁਸੀਂ ਉਹਨਾਂ ਦੇ ਨਾਲ ਵੀ ਗੱਲ ਕਰ ਸਕਦੇ ਹੋ। 9713383264 971 338 3264। ਚੰਗੀ ਤਨਖਾਹ ਦੇਣ ਦਾ ਵਾਅਦਾ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਕੈਪਟਨ ਦੀ, ਜਿਹੜਾ ਕਹਿੰਦਾ ਸੀ ਕਿ ਮੈਂ ਆਖਰੀ ਵਾਰ ਮੈਨੂੰ ਜਿਤਾ ਦਿਓ, ਆਹ ਕਰ ਦਿਓ, ਪਰ ਹੁਣ ਕਪਤਾਨੀ ਛੱਡਣ ਲਈ ਲੱਗਦਾ ਨਹੀਂ ਤਿਆਰ ਹੋ, ਜਿਸ ਤਰ੍ਹਾਂ ਦੇ ਬਿਆਨ ਆ ਰਹੇ। ਬਿਲਕੁਲ ਜੀ, ਵੈਸੇ ਤਾਂ ਵਾਅਦੇ ਬਹੁਤ ਸਾਰੇ ਜਿਹੜੇ ਜੀ ਉਹ ਕਰਨੇ ਪਏ ਸੀ ਐਤਕੀ ਵਿਧਾਨ ਸਭਾ ਚੋਣਾਂ ਦੇ ਦੌਰਾਨ। ਕਾਰਨ ਸਭ ਨੂੰ ਪਤਾ, ਉਹ ਦੁਬਾਰਾ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਇੱਕ ਅਹਿਮ ਜਿਹੜਾ ਬਿਆਨ ਸੀਗਾ ਜੀ, ਉਹ ਬਾਰ-ਬਾਰ ਕਿਹਾ ਗਿਆ ਕਿ ਇਹ ਮੇਰੀ ਲਾਸਟ ਪਾਰੀ ਹੈ ਰਾਜਨੀਤਿਕ ਵਜੋਂ, ਤੇ ਮੈਂ ਇਸ ਤੋਂ ਬਾਅਦ ਜਿਹੜਾ ਜੀ ਉਹ ਸਿਆਸਤ ਤੋਂ ਰਿਟਾਇਰ ਹੋ ਜਾਣਾ, ਸਿਰਫ ਪੰਜਾਬ ਦੇ ਵਾਸਤੇ ਕੁਝ ਸੁਧਾਰ ਕਰਨਾ। ਪਰ ਆਪਣੇ ਜਿਹੜਾ ਇਹ ਬਿਆਨ ਸੀਗਾ ਜੀ, ਉਹਦੇ ਤੋਂ ਹੁਣ ਪਾਸੇ ਹੁੰਦੇ ਦਿਸ ਰਹੇ ਨੇ ਪੰਜਾਬ ਦੇ ਕਪਤਾਨ ਭਾਵ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ। ਇਹ ਗੱਲ ਆਖੀ ਆ ਕਿ ਉਹ ਲੰਬੀ ਸਿਆਸੀ ਪਾਰੀ ਖੇਡਣੀ ਚਾਹੁੰਦੇ ਆ। ਉਹਦਾ ਆਖਿਆ ਕਿ ਜਦੋਂ ਮੈਂ ਇਹ ਜਿਹੜੀ ਮੇਰੀ ਟਰਮ ਪੂਰੀ ਹੋਊਗੀ 5 ਸਾਲਾ ਸਰਕਾਰ ਦੀ, ਤਾਂ ਮੈਂ ਉਦੋਂ 80ਵਿਆਂ 'ਚ ਦਾਖਲ ਹੋ ਜਾਊਗਾ। ਤੇ ਪਰ ਉਹ ਕਹਿੰਦੇ ਸੀ ਕਿ ਪੰਜਾਬ ਦੇ ਹਾਲਾਤ ਇਹੋ ਜਿਹੇ ਆ ਕਿ 5 ਸਾਲਾਂ ਦੇ ਦੌਰਾਨ ਸੁਧਾਰੇ ਨਹੀਂ ਜਾ ਸਕਦੇ। ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਵਿਧਾਨ ਸਭਾ ਚੋਣਾਂ ਦੇ ਵਿੱਚ ਰੁੱਝੇ ਹੋਏ ਸੀ, ਸਾਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਇੱਥੇ ਇਹਦੇ ਉੱਤੇ ਕਰਜ਼ਾ ਜਿਹੜਾ ਜੀ ਉਹ 1,30,30 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਹੈ। ਪਰ ਉਹ ਕਹਿੰਦੇ ਕਿ ਕਰਜ਼ਾ ਅਸਲ ਦੇ ਵਿੱਚ 2.8 ਲੱਖ ਕਰੋੜ ਰੁਪਈਏ ਦਾ ਨਿਕਲਿਆ। ਵਿੱਤੀ ਘਾਟਾ 34,000 ਕਰੋੜ ਰੁਪਈਏ ਦਾ, ਮਾਲੀਆ ਘਾਟਾ 13,000 ਕਰੋੜ ਰੁਪਈਏ ਦਾ। ਔਰ ਉਹ ਕਹਿੰਦੇ ਜੀ ਕਿ ਇਹ ਜਿਹੜਾ ਸੂਬਾ ਆ, ਇਹਨੂੰ ਜਿਲਤ ਦੇ ਵਿੱਚੋਂ ਕੱਢਣ ਦੇ ਵਾਸਤੇ 5 ਸਾਲ ਇਨਫ ਨਹੀਂ ਗਏ। ਇਸ ਕਰਕੇ ਕਹਿੰਦੇ ਜੀ ਕਿ ਮੈਂ ਇਹ ਸੋਚ ਰਿਹਾ ਕਿ ਸੂਬੇ ਨੂੰ ਅਕਾਲੀਆਂ ਦੇ ਰਹਿਮ ਦੇ ਉੱਤੇ ਜਾਂ ਕਿਸੇ ਹੋਰ ਦੇ ਸੌੜੇ ਹਿੱਤਾਂ ਦੇ ਹਵਾਲੇ ਨਹੀਂ ਕਰੂੰਗਾ, ਤੇ ਮੈਂ ਲੰਬੀ ਪਾਰੀ ਜਿਹੜੀ ਹੈ ਜੀ ਉਹ ਖੇਡੂੰਗਾ। ਭਾਵ ਕਿ ਜੇ ਕੋਈ ਇਹ ਸੋਚਦਾ ਕਿ ਕੈਪਟਨ ਤੋਂ ਬਾਅਦ ਮੁੱਖ ਮੰਤਰੀ ਕੌਣ ਬਣੂਗਾ ਜਾਂ ਪੰਜਾਬ ਦਾ ਕਪਤਾਨ ਕੌਣ ਹੋਊਗਾ, ਉਹਨਾਂ ਦੇ ਜਿਹੜੇ ਸੁਪਨੇ ਹੈ ਉਹ ਇਹਦੇ ਨਾਲ ਚਕਨਾਚੂਰ ਹੋ ਸਕਦੇ ਆ। ਸੋ ਜਿਹੜੇ ਅੱਗੇ ਵੀ ਵੈਸੇ ਗੱਲ ਤਾਂ ਵੱਡੇ ਪੱਧਰ ਦੇ ਉੱਤੇ ਚੱਲਦੀ ਹੈ ਕਿ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਬਿਆਨ ਜਿਹੜੇ ਦਿੱਤੇ ਜਾਂਦੇ ਨੇ, ਉਹਨਾਂ ਦੇ ਕੋਈ ਮਾਇਨੇ ਨਹੀਂ, ਮਤਲਬ ਕਿ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਜੀ। ਪਰ ਜਦੋਂ ਕੈਪਟਨ ਸਾਹਿਬ ਵੀ ਇਹੋ ਜਿਹੇ ਬਿਆਨਾਂ ਤੋਂ ਜਿਹੜਾ ਜੀ ਉਹ ਪਾਸੇ ਜਾ ਰਹੇ ਆ, ਜਾਂ ਇਹ ਕਿਹਾ ਜਾ ਰਿਹਾ ਜੀ ਕਿ 80ਵਿਆਂ ਦੇ ਵਿੱਚ ਦਾਖਲ ਹੋ ਕੇ ਵੀ ਉਹ ਪਾਰੀ ਖੇਡਣਗੇ, ਸ਼ਾਇਦ ਕਿਤੇ ਨਾ ਕਿਤੇ ਰਿਕਾਰਡ ਬੀਟ ਕਰਨ ਦੀ ਗੱਲ ਹੁੰਦੀ ਹੈ। ਜਿਵੇਂ ਇਸ ਵੇਲੇ ਸਾਰੀਆਂ ਸਿਆਸੀ ਜਿਹੜੀਆਂ ਖੇਡਾਂ ਦੀਆਂ ਨਜ਼ਰਾਂ ਨੇ ਉਹ ਵਿਰਾਟ ਕੋਹਲੀ ਦੇ ਉੱਤੇ ਨੇ, ਤੇ ਸਚਿਨ ਤੇਂਦੁਲਕਰ ਦਾ ਰਿਕਾਰਡ ਉਹ ਤੋੜਨਗੇ ਜਾਂ ਨਹੀਂ, ਸ਼ਾਇਦ ਬਾਬੇ ਬਾਦਲ ਹੋਰਾਂ ਦਾ ਰਿਕਾਰਡ ਤੋੜਨ ਦੇ ਉੱਤੇ ਵੀ ਉਹਨਾਂ ਦੀ ਸਿਆਸੀ ਨਿਗਾਹ ਹੋਵੇ। ਹਾਂਜੀ, ਬਿਲਕੁਲ ਕੋਈ ਪਤਾ ਨਹੀਂ। ਅੱਗੇ 5 ਸਾਲ ਦੀ ਵਾਰੀ ਸੀ ਵੀ 5 ਸਾਲ ਤੂੰ ਤਾਂ 5 ਸਾਲ ਮੈਂ, ਹੁਣ ਸ਼ਾਇਦ ਹੁਣ ਅੰਦਰਗਤੀ 10 ਸਾਲ ਦਾ ਵੀ ਕੰਮ ਹੋ ਗਿਆ ਹੋਊਗਾ। ਅੱਗੇ ਆਪਾਂ ਰਾਫੇਲ ਮਾਮਲੇ ਦੀ ਜੇ ਗੱਲ ਕਰੀਏ, ਕਾਂਗਰਸ ਤੇ ਭਾਜਪਾ ਆਪਸ ਵਿੱਚ ਆਮੋ ਸਾਹਮਣੇ। ਐਕਚੁਅਲੀ ਜੀ ਇਹ ਮੁੱਦਾ ਜਿਹੜਾ ਹੈ ਕਾਫੀ ਮੱਧ ਆ, ਕਾਫੀ ਭਖਤ ਆ ਇਸ ਵੇਲੇ ਗੁਜਰਾਤ ਦੀਆਂ ਚੋਣਾਂ ਜਿਹੜੀਆਂ ਦੀ ਉਹਦੀ ਵਜ੍ਹਾ ਕਰਕੇ। ਐਕਚੁਅਲੀ ਜਿਹੜੀ ਰਾਫੇਲ ਡੀਲ ਕੀ ਆ, ਮੈਂ ਉਹਦਾ ਜ਼ਰੂਰ ਦੱਸਦਾ ਜੀ, ਫਿਰ ਥੋੜਾ ਸੌਖਾ ਰਹਿੰਦਾ ਨਿਊਜ਼ ਨੂੰ ਜਾਣਨਾ ਕਿ ਨਿਊਜ਼ ਕੀ ਆ ਉਹ। ਕਿ 23 ਸਤੰਬਰ 16 ਨੂੰ ਦੋਨਾਂ ਮੁਲਕਾਂ ਦੇ ਰੱਖਿਆ ਮੰਤਰੀ ਨੇ ਰਾਫੇਲ ਸੌਦੇ ਦੇ ਉੱਤੇ ਸਾਈਨ ਕੀਤੇ ਸੀਗੇ। ਭਾਰਤ ਨੇ 59,000 ਕਰੋੜ ਰੁਪਏ ਦੀ ਫਰਾਂਸ ਦੇ ਨਾਲ ਡੀਲ ਕੀਤੀ ਸੀ, ਔਰ 36 ਰਾਫੇਲ ਫਾਈਟਰ ਜੈਟ ਜਿਹੜੇ ਮਿਲਣੇ ਆ। ਪਹਿਲਾ ਜਿਹੜਾ ਜਹਾਜ਼ ਆ ਜੀ ਉਹ ਸਤੰਬਰ 19 ਤੱਕ ਮਿਲਣ ਦੀ ਉਮੀਦ ਹੈ। ਬਾਕੀ ਦੇ ਜਿਹੜੇ ਜਹਾਜ਼ ਨੇ ਉਹ
2022 ਤੱਕ ਜਿਹੜਾ ਜੀ ਉਹ ਮਿਲਣਗੇ। ਹੁਣ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਜੀ ਉਹ ਸਿਆਸਤ ਵਾਹਵਾ ਜਿਹੜੀ ਉਹ ਚੱਲ ਪਈ ਹੈ। ਰਾਹੁਲ ਗਾਂਧੀ ਹੋਰਾਂ ਨੇ ਇਹ ਕਹਿ ਕੇ ਇਹਨੂੰ ਜਿਹੜੀ ਦੀ ਹਵਾ ਦੇ ਦਿੱਤੀ ਕਿ ਮੈਨੂੰ ਇੰਨੇ ਸਾਰੇ ਸਵਾਲ ਕਿਉਂ ਪੁੱਛਦੇ ਹੋ, ਮੈਂ ਜਵਾਬ ਵੀ ਦੇ ਦੇਣਾ। ਜੇ ਤੁਸੀਂ ਰਾਫੇਲ ਡੀਲ ਦੇ ਬਾਰੇ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛੋ ਤਾਂ ਉੱਥੋਂ ਤੁਹਾਨੂੰ ਜਿਹੜਾ ਜੀ ਸਹੀ ਜਵਾਬ ਜਿਹੜਾ ਉਹ ਮਿਲੇ। ਉਹਨਾਂ ਨੇ ਕਿਹਾ ਕਿ ਬੀਜੇਪੀ ਨੇ ਇੱਕ ਬਿਜ਼ਨਸਮੈਨ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਇਹ ਡੀਲ ਹੀ ਬਦਲ ਦਿੱਤੀ। ਇਹ ਪੱਤਰਕਾਰਾਂ ਦੇ ਨਾਲ ਜਿਹੜੀ ਜੀ ਉਹਨਾਂ ਨੇ ਗੱਲਬਾਤ ਕਰਦਿਆਂ ਕਹੀ। ਔਰ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਨੇ ਜਿਹੜਾ ਜੀ ਉਹ ਇਹਨੂੰ ਜਿਹੜਾ ਪਹਿਲਾਂ ਚੁੱਕਿਆ ਸੀਗਾ, ਇਹ ਰਾਫੇਲ ਡੀਲ ਦੇ ਵਿੱਚ ਘੁਟਾਲੇ ਦੀ ਬੋ ਆ ਰਹੀ ਆ ਔਰ ਡੀਲ ਦੇ ਵਿੱਚ ਟਰਾਂਸਪੇਰੈਂਸੀ ਹੈ ਨਹੀਂ ਗੀ। ਸੁਰੱਖਿਆ ਨਿਯਮ ਜਿਹੜੇ ਸੀਗੇ ਜੀ ਉਹਨਾਂ ਨੂੰ ਪਰਵਾਹ ਕੀਤੇ ਤੋਂ ਬਿਨਾਂ ਡੀਲ ਕੀ। ਡੀਲ ਦੇ ਵੇਲੇ ਨਾ ਡਿਫੈਂਸ ਮਿਨਿਸਟਰ ਮੌਜੂਦ ਸੀ, ਨਾ ਕੈਬਨਿਟ ਦੀ ਸਿਕਿਉਰਿਟੀ ਕਮੇਟੀ ਦੇ ਦੁਆਰਾ ਏਜੰਸੀਆਂ ਤੋਂ ਕੋਈ ਮਨਜ਼ੂਰੀ ਲਈ ਗਈ। ਯੂਪੀਏ ਸਰਕਾਰ ਨੇ 54,000 ਕਰੋੜ ਰੁਪਏ ਦੇ 126 ਰਾਫੇਲ ਜੈਟ ਡੀਲ ਜਿਹੜੀ ਸੀ ਉਹ ਕਰ ਦਿੱਤੀ ਔਰ ਮੌਜੂਦਾ ਕੇਂਦਰ ਦੀ ਸਰਕਾਰ ਨੇ ਬਿਨਾਂ ਟੈਕਨੋਲੋਜੀ ਟਰਾਂਸਫਰ ਦੇ 60,000 ਕਰੋੜ ਰੁਪਏ ਦੀ ਵੱਡੀ ਡੀਲ ਕਰ ਲਈ, ਉਹ ਵੀ ਸਿਰਫ 36 ਰਾਫੇਲ ਜਿਹੜੇ ਆ ਜੀ ਉਹ ਜਹਾਜ਼ਾਂ ਦੇ ਵਾਸਤੇ। ਬੀਜੇਪੀ ਇਹਦੇ ਉੱਤੇ ਜਵਾਬ ਦਿੰਦੀ ਹੈ ਜੀ, ਉਹ ਕਹਿੰਦੀ ਹੈ ਰਵੀ ਸ਼ੰਕਰ ਪ੍ਰਸਾਦ ਕਿ ਜਿਹੜੇ ਇਹ ਦੋਸ਼ ਲਾਏ ਜਾ ਰਹੇ ਨੇ ਰਾਹੁਲ ਗਾਂਧੀ ਦੇ ਵੱਲੋਂ, ਉਹਨਾਂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਜਿਹੜੇ ਨੇ ਉਹ ਇਸ ਗੱਲ ਨੂੰ ਮੰਨ ਹੀ ਨਹੀਂ ਰਹੇ ਕਿ ਮੋਦੀ ਸਰਕਾਰ ਨੂੰ 3 ਸਾਲ ਤੋਂ ਉੱਪਰ ਹੋ ਗਿਆ ਤੇ ਉਹਦੇ ਉੱਤੇ ਕਰਪਸ਼ਨ ਦਾ ਇੱਕ ਵੀ ਦੋਸ਼ ਨਹੀਂ ਲੱਗਿਆ। ਉਹ ਕਹਿੰਦੇ ਕਿ ਕਾਂਗਰਸ ਜਿਹੜਾ ਜੀ ਇਹ ਆਪਣਾ ਧਿਆਨ ਹਟਾਉਣ ਦੇ ਵਾਸਤੇ ਇਹੋ ਜਿਹੇ ਮੁੱਦੇ ਜਿਹੜੇ ਆ ਜੀ ਉਹ ਚੁੱਕ ਰਹੀ ਆ, ਕਿਉਂਕਿ ਉਹਦੇ ਵੱਡੇ ਨੇਤਾ ਜਿਹੜੇ ਨੇ ਜੀ ਉਹ ਅਗਸਟਾ ਵੈਸਟਲੈਂਡ ਘੁਟਾਲਾ ਜਿਹੜਾ ਸੀ ਇਹਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਆ, ਤਾਂ ਕਰਕੇ ਉਹ ਪਹਿਲਾਂ ਹੀ ਰਾਫੇਲ ਦਾ ਹੀ ਰੌਲਾ ਪਾ ਰਹੇ ਆ ਜੀ। ਤੇ ਅੱਗੇ ਆਪਾਂ ਸੁਖਦੇਵ ਸਿੰਘ ਭੌਰ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਨਵਾਂ ਫਰੰਟ ਐਕਚੁਅਲੀ ਜੀ ਜਿਹੜੀ 29 ਤਰੀਕ ਨੂੰ ਚੋਣ ਹੋਣੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ, ਸੋ ਉਸ ਮਾਮਲੇ ਦੇ ਵਿੱਚ ਵੀ ਤੁਸੀਂ ਕਹਿ ਲਓ ਕਿ ਮਸ਼ਕਾਂ ਨੇ ਜਿਹੜੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਨੇ। ਸ਼ਾਇਦ ਜਿਵੇਂ ਉਹ ਪੁਰਾਣੀ ਇੱਕ ਕਹਾਣੀ ਹੈ ਕਿ ਦਰਿਆ ਦੇ ਇੱਕ ਪਾਸੇ ਜਿਹੜਾ ਸੀਗਾ ਜੀ ਉਹ ਹਿਰਨ ਪਾਣੀ ਪੀਂਦਾ ਸੀ, ਦਰਿਆ ਦੇ ਦੂਜੇ ਪਾਸੇ ਜਿਹੜਾ ਸੀਗਾ ਜੀ ਉਹ ਇੱਕ ਚੀਤਾ ਪਾਣੀ ਪੀਂਦਾ ਸੀ। ਤੋਂ ਉੱਥੇ ਮਿੱਟੀ ਜਿਹੜੀ ਜੀ ਉਹ ਖੁਰਚਦਾ ਸੀ। ਤੋ ਕਿਸੇ ਨੇ ਕਿਹਾ ਵੀ ਤੈਨੂੰ ਪਤਾ ਦਰਿਆ ਦੇ ਦੂਜੇ ਪਾਸੇ ਆ, ਉਹ ਪਾਣੀ ਪੀਣ ਤੋਂ ਰੋਕ ਤਾਂ ਨਹੀਂ ਸਕਦਾ। ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ, ਪਰ ਏਦਾਂ ਸੌਖਾ ਪਾਣੀ ਕਿਵੇਂ ਪੀ ਦਿਓ। ਸੋ ਇਹ ਉੱਦਾਂ ਦੀ ਕੁਛ ਜਿਹੜੀਆਂ ਜੀ ਮਸ਼ਕਾਂ ਨੇ। ਜਦੋਂ ਜਿੰਨੀ ਦੇਰ ਤੱਕ ਗੁਰਚਰਨ ਸਿੰਘ ਟੌਹੜਾ ਹੁਰੀ ਰਹੇ, ਉਹਨਾਂ ਦਾ ਇੱਕ ਜਿਹੜਾ ਜੀ ਧੜਾ ਹੁੰਦਾ ਸੀਗਾ ਖਾਸ ਤੌਰ ਦੇ ਉੱਤੇ ਜਿਹੜਾ ਕਮ ਸੇ ਕਮ ਜਿੰਦੇ ਕੁੰਡੇ ਦਾ ਕੰਮ ਜ਼ਰੂਰ ਕਰਦਾ ਰਿਹਾ। ਔਰ ਸੁਖਦੇਵ ਸਿੰਘ ਭੌਰ ਹੁਰੀ ਉਹਨਾਂ ਦੇ ਜਿਹੜੇ ਖਾਸਮ ਖਾਸ ਸੀ ਉਹਨਾਂ ਤੋਂ ਇੱਕ ਹੁੰਦੇ ਸੀ। ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਜਾਣ ਤੋਂ ਬਾਅਦ ਇਹ ਜਿਹੜਾ ਧੜਾ ਸੀਗਾ ਜੀ ਖਿੰਡਰ ਪੁੰਡਰ ਜੇ ਗਿਆ, ਬਹੁਤੇ ਅਕਾਲੀ ਦਲ ਬਾਦਲ ਦੇ ਪਿੱਛੇ ਜਿਹੜਾ ਜੀ ਉਹ ਜਾ ਲੱਗੇ। ਸੁਖਦੇਵ ਸਿੰਘ ਭੌਰ ਹੁਰੀ ਵੀ ਕੁਝ ਸਮਾਂ ਜਿਹੜਾ ਜੀ ਉਹਨਾਂ ਦੇ ਨਾਲ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਵੀ ਰਹੇ। ਫਿਰ ਜਿਹੜਾ ਜੀ ਉਹ ਤੋੜ ਵਿਛੋੜਾ ਹੋ ਗਿਆ। ਹੁਣ ਇੱਕ ਨਵਾਂ ਫਰੰਟ ਫਿਰ ਜਿਹੜਾ ਜੀ ਉਹ ਕਾਇਮ ਹੋਇਆ ਔਰ ਇਹ ਕਿਹਾ ਗਿਆ ਜੀ ਕਿ ਇਸ ਫਰੰਟ ਦੀ ਸਥਾਪਨਾ ਜਿਹੜੀ ਹੈ ਜੀ ਉਹ ਪੰਥਕ ਮੁੱਦਿਆਂ ਦੀ ਲੜਾਈ ਲੜਨਾ ਹੋਊਗਾ ਔਰ ਸਿਆਸਤ ਦੇ ਨੇੜੇ ਤੇੜੇ ਵੀ ਇਹ ਫਰੰਟ ਨਹੀਂ ਜਾਊਗਾ, ਇਹ ਆਖਿਆ ਗਿਆ ਜੀ। ਔਰ ਇਹ ਕਿਹਾ ਗਿਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਕਾਂਡ ਦੀ ਕੋਈ ਪੜਤਾਲ ਨਾ ਕਰਵਾਏ ਜਾਣਾ ਤੇ ਹੋਰ ਪੰਥਕ ਜਿਹੜੀਆਂ ਸੰਸਥਾਵਾਂ ਦੀ ਜਿਹੜੀ ਭੂਮਿਕਾ ਉਹਦੇ ਤੋਂ ਨਿਰਾਸ਼ ਹੋ ਕੇ ਇਹ ਪੰਥਕ ਫਰੰਟ ਕਾਇਮ ਜਿਹੜਾ ਕੀਤਾ ਗਿਆ। ਔਰ ਇਹਦੇ ਵਿੱਚ ਜਿਹੜੇ ਸੁਖਦੇਵ ਸਿੰਘ ਭੌਰ ਨੇ ਉਹਨਾਂ ਨੂੰ ਬਾਨੀ ਕਨਵੀਨਰ ਇਹਦਾ ਜਿਹੜਾ ਉਹ ਥਾਪਿਆ ਗਿਆ। ਇਹਦੇ ਵਿੱਚ 22 ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸ਼ਮੂਲੀਅਤ ਕੀਤੀ। ਇਹਦੇ ਵਿੱਚ ਕੁਝ ਮੌਜੂਦਾ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਕੁਝ ਸਾਬਕਾ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ। ਔਰ ਇਹ ਉਹੀ ਨੇ ਸਾਰੇ ਜਿਨ੍ਹਾਂ ਨੇ ਬਾਦਲ ਦਲ ਦੀ ਟਿਕਟ ਦੇ ਉੱਤੇ ਚੋਣ ਜਿਹੜੀ ਆ ਜੀ ਜਿੱਤੀ ਆ ਜਾਂ ਜਿੱਤੀ। 29 ਨਵੰਬਰ ਨੂੰ ਹੋਣ ਵਾਲੀ ਜਿਹੜੀ ਚੋਣ ਆ ਜੀ ਉਹਦੇ ਸੰਬੰਧੀ ਇੱਕ 7 ਮੈਂਬਰੀ ਕਮੇਟੀ ਜਿਹੜੀ ਆ ਜੀ ਉਹ ਬਣਾਈ ਗਈ ਆ, ਜਿਹੜੀ ਕਿ ਇਸ ਗੱਲ ਦਾ ਫੈਸਲਾ ਲਊਗੀ ਕਿ ਪ੍ਰਧਾਨਗੀ ਦੀ ਚੋਣ ਲੜਨ ਦਾ ਫੈਸਲਾ ਕਰਨ ਤੋਂ ਪਹਿਲਾਂ ਪੰਥਕ ਫਰੰਟ ਦੇ ਜਿਹੜੇ ਥਾਪੇ ਗਏ ਸੁਖਦੇਵ ਸਿੰਘ ਭੌਰ ਨੇ ਉਹ ਜਿਹੜੀ ਇਹ ਜਥੇਬੰਦੀ ਆ ਪੰਥਕ ਮਾਣ ਮਰਿਆਦਾ ਦੀ ਕਾਇਮੀ ਲਈ ਧਾਰਮਿਕ ਸ਼ਖਸੀਅਤਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਤੱਕ ਕਿਵੇਂ ਜਿਹੜੀ ਆ ਜੀ ਉਹ ਪਹੁੰਚ ਕਰੇ। ਤੋ ਇਹ ਦੇਖਣਾ ਇਹ ਹੋਊਗਾ ਜੀ ਕਿ ਇਹਨੂੰ ਜਿਹੜੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਅਕਸਰ ਅੱਡੋ ਪਾਰਟੀ ਰਹਿੰਦੀਆਂ ਨੇ ਤੇ ਉਹਨਾਂ ਦੀ ਇਸ ਅੱਡੋ ਪਾਰਟੀ ਦਾ ਫਾਇਦਾ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਚੁੱਕ ਜਾਂਦਾ।
ਸੋ ਇਹ ਵੇਖਣਾ ਹੋਊਗਾ ਜੀ ਕਿ ਇਹਦੇ ਨਾਲ ਉਹ ਆ ਕੇ ਜੁੜਦੀਆਂ ਨੇ, ਇਹ ਕਿਸੇ ਦੇ ਨਾਲ ਸਮਝੌਤਾ ਕਰਦਾ ਜਾਂ ਮਹਿਜ਼ ਜਿਵੇਂ ਪਹਿਲਾਂ ਕਈ ਜਿਹੜੇ ਜੀ ਫਰੰਟ ਬਣੇ ਹੋਏ ਨੇ ਉਹਨਾਂ ਵਾਂਗੂ ਇੱਕ ਹੋਰ ਫਰੰਟ ਜਿਹੜਾ ਦੀ ਗਿਣਤੀ ਦੇ ਵਿੱਚ ਵਾਧਾ ਕਰ ਦਿੰਦਾ। ਬਿਲਕੁਲ ਜੀ, ਫਰੰਟਾਂ ਕਰਕੇ ਤਾਂ ਕਿਸੇ ਪਾਸੇ ਨਹੀਂ ਲੱਗਦੇ। ਕੋਈ ਐਸਾ ਫਰੰਟ ਚਾਹੀਦਾ ਜਿਹੜਾ ਸਿੱਖ ਕੌਮ ਦੀ ਅਗਵਾਈ ਕਰੇ। ਤਾਂ ਅੱਗੇ ਪੰਜਾਬ ਦੀ ਹਵਾ ਤੇ ਕੁਛ ਸੁਧਰ ਗਈ ਹੈ ਜੀ, ਤੇ ਪਰ ਕੋਰੇ ਦੀ ਚਾਦਰ ਢੱਕ ਲਊਗੀ ਪੰਜਾਬ ਨੂੰ। ਬਿਲਕੁਲ ਜੀ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਪਿਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਦੀ ਉਹ ਵਧਾ ਦਿੱਤੀਆਂ ਨੇ। ਇੱਕ ਤਾਂ ਜਿਹੜੇ ਪਹਿਲਾਂ ਤੇਜ਼ੀ ਦੇ ਨਾਲ ਪਰਾਲੀ ਸਾੜ ਕੇ ਬੀਜੀ ਗਈ ਕਣਕ ਸੀ ਉਹਦੇ ਕਰੰਡੇ ਜਾਣ ਦਾ ਖਤਰਾ ਖੜਾ ਹੋ ਗਿਆ, ਤੇ ਜਿਹੜੀ ਅੱਗੋਂ ਵੱਤਰ ਨਹੀਂ ਆਉਣਾ ਛੇਤੀ। ਅਜੇ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ 'ਚ ਬੱਦਲਵਾਲੀ ਆ, ਮੀਂਹ ਅਜੇ ਜਿਹੜਾ ਦੀ ਉਹ ਰੁਕਿਆ ਨਹੀਂ, ਟਾਵਾਂ ਜਿਹੜਾ ਦੀ ਉਹ ਪੈ ਰਿਹਾ, ਥੋੜਾ ਕਿਤੇ ਜਿਹੜਾ ਉਹ ਜ਼ਿਆਦਾ। ਇਹਦੇ ਨਾਲ ਇੱਕ ਜਿਹੜਾ ਦੀ ਚੰਗਾ ਹੋਇਆ ਕਿ ਪਿਛਲੇ ਦਿਨਾਂ ਤੋਂ ਜਿਹੜਾ ਸਾਹ ਔਖਾ ਹੋ ਗਿਆ ਸੀਗਾ ਪੰਜਾਬ ਵਾਲਿਆਂ ਦਾ, ਉਹ ਸਾਹ ਤਾਂ ਦੁਬਾਰਾ ਜਿਹੜਾ ਦੀ ਉਹ ਲੈਣ ਲੱਗ ਗਏ ਔਰ ਖਤਰਨਾਕ ਪੱਧਰ ਤੋਂ ਜਿਹੜਾ ਦੀ ਹਵਾ ਦੀ ਗੁਣਵੱਤਾ ਸੀ ਉਹ ਖਿਸਕ ਕੇ 114 ਦੇ ਉੱਤੇ ਜਿਹੜਾ ਦੀ ਉਹ ਆ ਗਈ ਹੈ, ਜਿਹੜੀ ਕਿ ਪੌਣੇ 400 ਤੱਕ ਚਲੇ ਗਈ ਸੀ। ਔਰ ਫੇਫੜਿਆਂ ਦੀਆਂ ਬਿਮਾਰੀਆਂ, ਸਾਹ ਦੀਆਂ ਬਿਮਾਰੀਆਂ ਦੇ ਮਰੀਜ਼ ਜਿਹੜੇ ਸੀਗੇ ਜੀ ਉਹ ਇੱਕਦਮ ਬਹੁਤ ਜ਼ਿਆਦਾ ਜਿਹੜੇ ਉਹ ਵੱਧ ਗਏ ਸੀਗੇ। ਔਰ ਦੀਵਾਲੀ ਗੁਰਪੁਰਬ ਦੇ ਮੌਕੇ ਦੇ ਉੱਤੇ ਚੱਲੇ ਪਟਾਕੇ, ਉਦੋਂ ਬਾਅਦ ਪਰਾਲੀ ਨੂੰ ਲਾਈ ਗਈ ਅੱਗ, ਇਹਨੇ ਜਿਹੜਾ ਜੀ ਉਹ ਵਾਤਾਵਰਨ ਦਾ ਸੱਤਿਆਨਾਸ਼ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਇਹਦੇ ਨਾਲ ਇਹ ਹੋਇਆ ਜੀ ਕਿ ਇਹ ਜਿਹੜੀ ਹਵਾ ਦੀ ਗੁਣਵੱਤਾ ਹੈ ਉਹਦੇ ਵਿੱਚ ਬਹੁਤ ਚੰਗਾ ਸੁਧਾਰ ਜਿਹੜਾ ਜੀ ਉਹ ਆ ਗਿਆ। ਜਿੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੀਗਾ ਜੀ ਇਹ ਚੰਗਾ ਸੁਧਾਰ ਆਇਆ ਕਿਉਂਕਿ ਜ਼ਿਆਦਾ ਮੀਂਹ ਉੱਥੇ ਪਿਆ। ਉਧਰ ਸਨਅਤੀ ਸ਼ਹਿਰ ਜਿਹੜੇ ਨੇ ਲੁਧਿਆਣਾ ਤੇ ਗੋਬਿੰਦਗੜ੍ਹ ਦੇ ਵਿੱਚ 137.97 ਤੇ ਗੋਬਿੰਦਗੜ੍ਹ ਦੇ ਵਿੱਚ 109 ਦੇ ਉੱਤੇ ਜਿਹੜਾ ਦੀ ਉਹ ਚਲੇ ਗਿਆ ਕਿਉਂਕਿ ਰੋਜ਼ ਜਿਹੜੀਆਂ ਦੀ ਇਸ ਵੇਲੇ ਤੇਜ਼ ਰਫ਼ਤਾਰ ਹਵਾ ਜਿਹੜੀਆਂ ਚੱਲੀਆਂ, ਜਿਵੇਂ 1 ਮਹੀਨੇ ਤੋਂ ਜਿਹੜੀ ਚੱਲ ਰਹੀ ਆਬੋ ਹਵਾ ਸੀ ਗੰਦੀ, ਉਹਨੂੰ ਸਾਫ਼ ਕੀਤਾ। ਆਫਟਰ ਭਾਵੇਂ ਜੋ ਕੁਛ ਮਰਜ਼ੀ ਆ ਗਿਆ ਜੀ, ਪਰ ਟੇਕ ਸਾਰੀ ਦੀ ਸਾਰੀ ਕੁਦਰਤ ਤੇ ਅੱਜ ਵੀ ਕੁਦਰਤ ਜਿਹੜੀ ਹੈ ਜੀ ਉਹ ਇੱਕ ਨਵੀਂ ਮੁਸ਼ਕਲ ਹੋਰ ਖੜੀ ਕਰ ਸਕਦੀ ਹੈ ਕਿ ਕੋਹਰਾ ਜਿਹੜਾ ਜੀ ਐਤਕੀ ਉਹ ਜ਼ਿਆਦਾ ਪਊਗਾ ਔਰ ਪੰਜਾਬ ਦੇ ਬਹੁਤ ਸਾਰੇ ਜਿਹੜੇ ਸ਼ਹਿਰ ਨੇ ਉਹ ਇਸ ਕੋਹਰੇ ਦੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਆਉਣਗੇ। ਇਹ ਕਿਹਾ ਗਿਆ ਜੀ ਕਿ ਜਿਹੜੀ ਚੇਤਾਵਨੀ ਦਿੱਤੀ ਗਈ ਆ, ਇਹ ਸ਼ਹਿਰ ਖਤਰਨਾਕ ਤੇ ਸਿਹਤ ਲਈ ਹਾਨੀਕਾਰਕ ਜਿਹੜੇ ਬਰਫ਼ ਦੇ ਭੂ ਮੰਡਲ ਨੇ ਭਾਵ ਕੋਹਰੇ ਦੀ ਚਾਦਰ ਦੇ ਵਿੱਚ ਤਬਦੀਲ ਹੋ ਜਾਣਗੇ। ਨਵੀਂ ਦਿੱਲੀ ਦੇ ਵਿੱਚ ਵੀ ਕੋਹਰੇ ਦੀ ਜਿਹੜੀ ਹੈ ਜੀ ਉਹ ਕਾਫੀ ਜ਼ਿਆਦਾ ਮਾਤਰਾ ਰਹੂਗੀ। ਔਰ ਇਹ ਵੀ ਕਿਹਾ ਗਿਆ ਜੀ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ 2-4 ਹੋਣਾ ਪਊਗਾ ਇਸ ਕੋਹਰੇ ਦੇ ਨਾਲ। ਜਿਹੜੀਆਂ ਫਲਾਈਟਸ ਨੇ ਉਹਦੇ ਉੱਤੇ ਅਸਰ ਪਊਗਾ। ਨੈਸ਼ਨਲ ਓਸ਼ੀਐਨਿਕ ਤੇ ਐਟਮੋਸਫੇਅਰ ਐਡਮਿਨਿਸਟ੍ਰੇਸ਼ਨ ਜਿਹੜੀ NOAA ਹੈ ਉਹਨੇ ਇਹ ਗੱਲ ਕਹੀ ਹੈ ਕਿ ਇਹ ਉੱਤਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਧੁੰਦ ਦੇ ਮੌਸਮ ਦੀ ਮਹਿਜ਼ ਸ਼ੁਰੂਆਤ ਹੈ। ਠੰਡ ਤੇ ਜਿਹੜੀਆਂ ਦੀ ਲਗਾਤਾਰ ਵਗਣ ਵਾਲੀਆਂ ਹਵਾਵਾਂ ਨੇ ਉਹ ਪ੍ਰਦੂਸ਼ਣ ਦੇ ਵਧਣ ਦਾ ਇਹਦੇ ਨਾਲ ਵੱਡਾ ਖਤਰਾ ਅਜੇ ਜਿਹੜਾ ਉਹ ਬਣਿਆ ਰਹੂਗਾ। ਬਿਲਕੁਲ ਜੀ, ਕੁਦਰਤ ਅੱਗੇ ਕੋਈ ਜ਼ੋਰ ਨਹੀਂ। ਤਾਂ ਅੱਗੇ ਆਪਾਂ ਬੇਰੁਜ਼ਗਾਰਾਂ ਦੀ ਗੱਲ ਕਰੀਏ, ਉਹ ਸਰਕਾਰ ਦੇ ਖਿਲਾਫ ਝਾਕੀਆਂ ਕੱਢਣਗੇ। ਐਕਚੁਅਲੀ ਜੀ ਇੱਕ ਤਾਂ ਜਿਹੜਾ ਪੰਜਾਬ ਹੈ ਜਾਂ ਜਿਹੜਾ ਪਟਿਆਲਾ ਹੈ ਉਹ ਇਸ ਵੇਲੇ ਹੌਲੀ ਹੌਲੀ ਫੇਰ ਕੇਂਦਰ ਬਿੰਦੂ ਜਿਹੜਾ ਜੀ ਉਹ ਬਣਦਾ ਜਾ ਰਿਹਾ। ਰੋਸ ਮੁਜ਼ਾਹਰੇ ਵਾਲਿਆਂ ਦਾ, ਆਂਗਨਵਾੜੀ ਵਰਕਰਾਂ ਦਾ ਰੋਸ ਮੁਜ਼ਾਹਰੇ ਜਿਹੜੇ ਜੀ ਉਹ ਜਾਰੀ ਨੇ, ਉਹ ਸਮੁੱਚੇ ਪੰਜਾਬ ਦੇ ਵਿੱਚ ਜਾਰੀ ਨੇ। ਟੀਚਰ ਯੂਨੀਅਨ ਜਿਹੜੀਆਂ ਦੀ ਉਹ ਇਕੱਠੀਆਂ ਹੋ ਗਈਆਂ ਨੇ, ਇਕੱਠੀਆਂ ਹੋ ਕੇ ਉਹ ਜਿਹੜੀਆਂ ਦੀ ਇਸ ਵੇਲੇ ਜਾ ਰਹੀਆਂ ਨੇ ਸੰਘਰਸ਼ ਵਾਲੀ ਸਾਈਡ ਨੂੰ। ਇੱਕ ਹੋਰ ਸੰਘਰਸ਼ ਜਿਹੜਾ ਦੀ ਉਹ ਜਨਮ ਲੈ ਰਿਹਾ। ਇਹਦੇ ਵਿੱਚ ਜਿਹੜੇ ਬੇਰੁਜ਼ਗਾਰ ਨੇ ਉਹ ਤੇ ਨਾਲ ਦੀ ਨਾਲ ਠੇਕੇ ਦੇ ਉੱਤੇ ਰੱਖੇ ਹੋਏ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਅੱਧੀਆਂ ਪਚੱਧੀਆਂ ਤਨਖਾਹਾਂ ਪਿਛਲੀ ਸਰਕਾਰ ਜਿਹੜੀ ਦਿੰਦੀ ਸੀ, ਤੇ ਜਦੋਂ ਇਲੈਕਸ਼ਨਾਂ ਸੀਗੀਆਂ ਤੇ ਉਹਨੇ ਵਿਧਾਨ ਸਭਾ ਦਾ ਉਚੇਚਾ ਜਿਹੜਾ ਸੀ ਉਹ ਸੈਸ਼ਨ ਲਾ ਕੇ ਇਹਨਾਂ ਨੂੰ ਬਿੱਲ ਪਾਸ ਕੀਤਾ ਸੀਗਾ ਕਿ ਇਹਨਾਂ ਨੂੰ ਪੱਕਿਆਂ ਕੀਤਾ ਜਾਊਗਾ। ਉਹ ਸਰਕਾਰ ਰਹੀ ਨਹੀਂ, ਮੌਜੂਦਾ ਨੇ ਜਿਹੜਾ ਜੀ ਉਹ ਕਰਨਾ ਨੀਗਾ। ਤੋ ਇਸ ਕਰਕੇ ਉਹ ਹੀ ਰਲ ਗਏ ਜੀ ਨਾਲ। ਉਹ ਕਹਿੰਦੇ ਅਸੀਂ ਵੀ ਜਿਹੜਾ ਜੀ ਇਹ ਰੋਸ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਹੋਵਾਂਗੇ। ਇਹ ਬੇਰੁਜ਼ਗਾਰ ਤੇ ਠੇਕੇ ਤੇ ਰੱਖੇ ਅੱਧੀਆਂ ਪਚੱਧੀਆਂ ਤਨਖਾਹਾਂ ਵਾਲੇ ਇਹ ਇਕੱਠੇ ਹੋ ਕੇ ਝਾਕੀਆਂ ਜਿਹੜੀਆਂ ਜੀ ਉਹ ਕੱਢਣਗੇ ਇੱਥੇ ਸਰਕਾਰ ਨੂੰ ਆਪਣੇ ਵਾਅਦੇ ਜਿਹੜੇ ਆ ਜੀ ਉਹ ਯਾਦ ਕਰਾਉਣ ਦੇ ਵਾਸਤੇ। ਇਹਦੀ ਸ਼ੁਰੂਆਤ ਜਿਹੜੀ 25 ਨਵੰਬਰ ਤੋਂ ਪਟਿਆਲੇ ਤੋਂ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸਮਾਂ ਸੀਗਾ ਜਾਂ ਅੱਜ ਵੀ ਹੈਗਾ ਕਿ ਯੂਪੀ ਤੇ ਬਿਹਾਰ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਰੁਜ਼ਗਾਰ ਦੇ ਵਾਸਤੇ। ਔਰ ਬਹੁਤੇ ਇਹਨਾਂ ਵਿੱਚੋਂ ਉਹ ਵੀ ਨੇ ਜੀ ਜਿਹੜੇ ਇੱਥੇ ਆ ਕੇ ਪੱਕਿਆਂ ਤੌਰ ਦੇ ਉੱਤੇ ਟਿਕ ਗਏ, ਭਾਵ ਕਿ ਉਹਨਾਂ ਨੇ ਪੱਕਾ ਡੇਰਾ ਇੱਥੇ ਬਣਾ ਲਿਆ। ਜਾਂ ਝੋਨੇ ਤੇ ਕਣਕ ਦੇ ਟਾਈਮ ਦੇ ਉੱਤੇ ਸੀਜ਼ਨ ਤੇ ਜਿਹੜੇ ਝੋਨਾ ਲਾਉਣ ਲਈ ਖਾਸ ਤੌਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ। ਪਰ ਜਿਹੜਾ ਇਹ ਮੁਜ਼ਾਹਰਾ ਸ਼ੁਰੂ ਹੋ ਰਹੇ ਨੇ, ਝਾਕੀਆਂ ਸ਼ੁਰੂ ਹੋ ਰਹੀਆਂ ਜੀ, ਇਹ ਇੱਕ ਨਵਾਂ ਨਾਅਰਾ ਦੇ ਰਹੀਆਂ ਨੇ
ਜਿਹੜਾ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਇੱਥੇ ਜਿਹੜਾ ਦੀ ਰੁਜ਼ਗਾਰ ਦੀ ਝਾਕ ਦੇ ਵਿੱਚ ਆਉਣ ਦੇ ਬਿਲਕੁਲ ਉਲਟ ਹੈ। ਇਹਨਾਂ ਦਾ ਜਿਹੜਾ ਨਵਾਂ ਨਾਰਾ ਜੀ ਉਹ ਹੈ ਕਿ ਜੇ ਨਾ ਦਿੱਤਾ ਪੂਰਾ ਰੁਜ਼ਗਾਰ ਜਾਣਾ ਪਊ ਯੂਪੀ ਬਿਹਾਰ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੁਜਰਾਤ ਚੋਣਾਂ ਦਾ, ਕਿਸਾਨਾਂ ਦਾ ਮੁੱਦਾ ਫਿਰ ਉੱਭਰਿਆ। ਕਿਉਂਕਿ ਐਕਚੁਅਲੀ ਜਿਹੜਾ ਇਹ ਗੁਜਰਾਤ ਦਾ ਭੁੱਜ ਏਰੀਆ ਖਾਸ ਤੌਰ ਦੇ ਉੱਤੇ ਸੀਗਾ ਜੀ, ਇੱਥੇ ਸਾਰੀ ਬੰਜਰ ਪਈ ਜ਼ਮੀਨ ਜਿਹੜੀ ਸੀ ਜੀ, ਉੱਥੇ ਵਰ੍ਹਿਆਂ ਪਹਿਲਾਂ ਇਹ ਕੋਸ਼ਿਸ਼ ਕੀਤੀ ਗਈ ਕਿ ਪੰਜਾਬੀ ਕਿਸਾਨ ਜਿਹੜੇ ਨੇ ਜੱਟ ਭਾਈਚਾਰਾ ਉਹਨੂੰ ਲਿਆ ਕੇ ਇੱਥੇ ਵਸਾਇਆ ਜਾਵੇ ਤੇ ਉਹ ਇਹ ਜ਼ਮੀਨਾਂ ਜਿਹੜੀਆਂ ਜੀ ਇਹਨੂੰ ਆਬਾਦ ਕਰ ਸਕਦੇ ਆ, ਕਿਉਂਕਿ ਇਹ ਸਰਹੱਦ ਦੇ ਏਰੀਆ ਪੈਂਦਾ ਕਿ ਉੱਥੇ ਲੁਕਣ ਗਾਹਾਂ ਜਿਹੜੀਆਂ ਦੀ ਵੱਡੀਆਂ ਬਣੀਆਂ ਹੋਈਆਂ ਸੀਗੀਆਂ, ਬੰਦੇ ਤੋਂ ਉੱਚੀਆਂ ਉੱਚੀਆਂ ਦੱਬਾਂ ਤੇ ਹੋਰ ਕਈ ਕੁਝ ਜਿਹੜਾ ਸੀਗਾ ਜੀ ਉਹ ਸੀਗਾ। ਪੰਜਾਬ ਦੇ ਕਿਸਾਨ ਨੇ ਵੀ ਇਹਨੂੰ ਚੁਣੌਤੀ ਵਜੋਂ ਲਿਆ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦਿਨ ਰਾਤ ਮਿਹਨਤ ਕਰਕੇ ਸਾਲਾਂ ਬਾਅਦ ਇਹਨੂੰ ਜਿਹੜਾ ਸੀਗਾ ਜੀ ਬੰਜਰ ਪਈ ਜ਼ਮੀਨ ਨੂੰ ਜਿਹੜੀ ਵਧੀਆ ਉਪਜ ਵਾਲੀ ਜਿਹੜੀ ਜ਼ਮੀਨ ਸੀ ਉਹ ਬਣਾ ਦਿੱਤਾ। ਜਦੋਂ ਇਹ ਜ਼ਮੀਨਾਂ ਸੰਵਰ ਗਈਆਂ, ਜ਼ਮੀਨਾਂ ਬਣ ਗਈਆਂ ਤੇ ਫਿਰ ਜਿਹੜੇ ਸ਼ੈਤਾਨ ਬਿਰਤੀ ਵਾਲੇ ਸੀ ਜੀ ਉਹਨਾਂ ਨੂੰ ਲੱਗਿਆ ਇਹ ਤਾਂ ਜ਼ਮੀਨਾਂ ਵਧੀਆ ਨਿਕਲ ਆਈਆਂ, ਹੁਣ ਇਹਨਾਂ ਨੂੰ ਇੱਥੋਂ ਜਿਹੜਾ ਜੀ ਉਹ ਕੱਢੋ। 7 ਸਾਲਾਂ ਤੋਂ ਪੰਜਾਬੀ ਕਿਸਾਨ ਜਿਹੜੇ ਆ ਜੀ ਉਹ ਗੁਜਰਾਤ ਦੇ ਵਿੱਚ ਔਖੇ ਦੌਰ ਤੋਂ ਲੰਘ ਰਹੇ ਆ ਔਰ ਉਹਨਾਂ ਦੇ ਚੇਤੇ ਦੇ ਵਿੱਚੋਂ ਉਜਾੜਾ ਕਿਸੇ ਪਾਸੇ ਨਹੀਂ ਜਾ ਰਿਹਾ, ਕਿਉਂਕਿ ਇਹਨਾਂ ਦੀ ਕੁੱਟਮਾਰ ਕਰਕੇ ਉੱਥੋਂ ਕੱਢਿਆ ਗਿਆ, ਇਹਨਾਂ ਦੇ ਘਰ ਉਜਾੜ ਦਿੱਤੇ ਗਏ, ਮਾਮਲਾ ਸੁਪਰੀਮ ਕੋਰਟ ਤੱਕ ਗਿਆ, ਗੱਲ ਕਿਸੇ ਤਣ ਪੱਤਣ ਲੱਗੀ ਨਹੀਂ। 20-20, 30-30 ਕਿੱਲਿਆਂ ਤੋਂ ਲੈ ਕੇ 300 ਏਕੜ ਤੱਕ ਦੀ ਜ਼ਮੀਨ ਜਿਹੜੀ ਇਹਨਾਂ ਨੇ ਉੱਥੋਂ ਬਣਾਈ ਔਰ ਇਸ ਵੇਲੇ ਸਿਰਫ 50% ਕਿਸਾਨ ਜਿਹੜੇ ਆ ਜੀ ਉਹ ਉੱਥੇ ਰਹਿ ਗਏ ਆ। ਗੁਜਰਾਤ ਦੇ ਵਿੱਚ 5000 ਦੇ ਕਰੀਬ ਜਿਹੜਾ ਜੀ ਉਹ ਟੋਟਲ ਸੀਗੇ, ਬਾਕੀ ਇੱਧਰ ਪੰਜਾਬ ਨੂੰ ਆ ਗਏ ਕਿਉਂਕਿ ਉੱਥੇ ਉਹਨਾਂ ਦੀ ਜਾਨ ਵੀ ਸੁਰੱਖਿਅਤ ਨਹੀਂ ਸੀਗੀ। ਜਿਹੜਾ ਭੁੱਜ ਇਲਾਕੇ ਦੇ ਵਿੱਚ ਨਲੀਆ ਪੈਂਦਾ, ਇੱਥੇ ਪੰਜਾਬੀ ਕਿਸਾਨਾਂ ਦੀਆਂ ਕਾਫੀ ਸਾਰੀਆਂ ਵੋਟਾਂ ਨੇ। ਇੱਕ ਵਾਰੀ ਫੇਰ ਜਿਹੜਾ ਜੀ ਇਹ ਸਾਰਾ ਕੁਛ ਉੱਭਰਿਆ ਕਿ ਜੈ ਜਵਾਨ ਜੈ ਕਿਸਾਨ ਨਾਰਾ, ਉਹਦੇ ਤਹਿਤ ਗੁਜਰਾਤ ਦੇ ਵਿੱਚ ਜ਼ਮੀਨ ਅਲਾਟ ਕੀਤੀ ਗਈ ਸੀ। ਜਦੋਂ ਜ਼ਮੀਨਾਂ ਸੰਵਰ ਗਈਆਂ ਤੇ ਫਿਰ ਇਹ ਕਿਸਾਨ ਜਿਹੜੇ ਸੀਗੇ ਉਹ ਉੱਥੋਂ ਕੱਢ ਦਿੱਤੇ ਗਏ। ਸਵਾਲ ਇਹ ਹੈ ਕਿ ਇਲੈਕਸ਼ਨਾਂ ਤੱਕ ਜਿਹੜਾ ਜੀ ਇਹ ਸਾਰਾ ਕੁਛ ਉੱਭਰਦਾ ਤੇ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆਈ ਗਈ ਹੋ ਜਾਂਦੀ ਆ। ਇਹ ਚਾਹੇ ਇੱਥੋਂ ਦੀਆਂ ਇਲੈਕਸ਼ਨਾਂ ਹੋਣ ਚਾਹੇ ਹੁਣ ਗੁਜਰਾਤ ਵਾਲੀਆਂ ਹੋਣ, ਮਾਮਲਾ ਉੱਭਰਦਾ ਰਿਹਾ। ਪਰ ਜਿਹੜੇ ਉੱਜੜ ਕੇ ਆ ਕੇ ਇੱਥੇ ਵਸ ਕੇ ਪੰਜਾਬ ਦੇ ਵਿੱਚ ਆ ਕੇ ਬਹਿ ਗਏ, ਵਸ ਤਾਂ ਨਹੀਂ ਗਏ, ਬਹਿ ਗਏ, ਉਹਨਾਂ ਦੀ ਮੁੜ ਕੇ ਕਦੀ ਕਿਸੇ ਨੇ ਸਾਰ ਨਹੀਂ ਲਈ ਜੀ। ਬਿਲਕੁਲ ਜੀ, ਪੂਰੇ ਭਾਰਤ ਦੇ ਵਿੱਚ 5 ਸਾਲਾਂ ਬਾਅਦ ਫੇਰ ਵਾਰੀ ਆਉਂਦੀ ਆ ਮੁੱਦਿਆਂ ਦੀ, ਕਈ ਮੁੱਦੇ ਸੰਭਾਲ ਕੇ ਰੱਖੇ ਹੁੰਦੇ ਆ। ਤੇ ਅੱਗੇ ਆਪਾਂ ਪਰਾਲੀ ਸਾੜਨ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਰੋਕਣ ਲਈ ਕੇਂਦਰ ਸਰਕਾਰ ਯਤਨ ਕਰੂ। ਐਕਚੁਅਲੀ ਇਹ ਮੁੱਦਾ ਜਿਹੜਾ ਜੀ ਇਸ ਵੇਲੇ ਕਾਫੀ ਸਿਆਸੀ ਵੀ ਬਣਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਹਰਿਆਣੇ ਦੇ ਮੁੱਖ ਮੰਤਰੀ ਮੀਟਿੰਗ ਹੋਈ, ਪੰਜਾਬ ਵਾਲੇ ਇਹਦੇ ਚੋਂ ਪਾਸੇ ਰਹੇ, ਕਹਿੰਦੇ ਕੋਈ ਫਾਇਦਾ ਨਹੀਂ ਮੀਟਿੰਗ ਕਰਨ ਦਾ, ਉਹ ਆਪਣੀ ਜਗ੍ਹਾ ਦੇ ਉੱਤੇ ਚੱਲੀ ਜਾ ਰਿਹਾ। ਉਧਰ ਇੱਕ ਚੰਗੀ ਖਬਰ ਇਸ ਮਾਮਲੇ ਦੇ ਉੱਤੇ ਜਿਹੜੀ ਇਹਦੀ ਆ ਰਹੀ ਆ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਵਾਸਤੇ ਕੇਂਦਰ ਦੀ ਸਰਕਾਰ ਨੇ ਹੁਣ ਇੱਕ ਪਹਿਲ ਕੀਤੀ ਹੈ। ਜਿਹੜਾ RK ਸਿੰਘ ਨੇ, ਕੇਂਦਰੀ ਊਰਜਾ ਰਾਜ ਮੰਤਰੀ ਨੇ, ਉਹਨਾਂ ਨੇ ਇਹ ਕਿਹਾ ਕਿ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਹੈ ਜੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ NTP, ਇਹ ਛੇਤੀ ਪਰਾਲੀ ਖਰੀਦਣ ਦੇ ਵਾਸਤੇ ਟੈਂਡਰ ਜਾਰੀ ਕਰਨਗੇ ਜੀ। ਕਿਸਾਨਾਂ ਤੋਂ ਪਰਾਲੀ ਜਿਹੜੀ ਹੈ ਜੀ 5500 ਰੁਪਏ ਪ੍ਰਤੀ ਟਨ ਦੇ ਹਿਸਾਬ ਦੇ ਨਾਲ ਖਰੀਦੀ ਜਾਊਗੀ ਤੇ ਇਹਦੀ ਵਰਤੋਂ ਕਾਰਪੋਰੇਸ਼ਨ ਦੇ ਪਲਾਂਟ ਦੇ ਵਿੱਚ ਬਾਲਣ ਦੇ ਤੌਰ ਦੇ ਉੱਤੇ ਕੀਤੀ ਜਾਊਗੀ। RK ਸਿੰਘ ਜਿਹੜੇ ਇਹਦੇ ਰਾਜ ਮੰਤਰੀ ਨੇ, ਉਹਨਾਂ ਨੇ ਕਿਹਾ ਕਿ 1 ਏਕੜ ਦੇ ਵਿੱਚੋਂ 2 ਟਨ ਪਰਾਲੀ ਨਿਕਲਦੀ ਹੈ। ਸਰਕਾਰ ਦੇ ਇਸ ਸਟੈਪ ਦੇ ਨਾਲ ਕਿਸਾਨਾਂ ਦੀ ਪਰਾਲੀ ਜਿਹੜੀ ਹੈ ਜੀ ਉਹ 11000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਵਿਕਣ ਲੱਗ ਸਕਦੀ ਹੈ। ਅਜੇ ਹਾਲਾਂਕਿ ਜਿਹੜਾ ਊਰਜਾ ਸਕੱਤਰ ਹੈ ਜੀ ਉਹ ਇਹ ਕਹਿੰਦੇ ਆ ਕਿ ਇਹ ਜਿਹੜੀ ਖਰੀਦੀ ਜਾਣ ਵਾਲੀ ਪਰਾਲੀ ਹੈ ਇਹਦਾ ਇਸ ਮੌਸਮ ਦੇ ਵਿੱਚ ਇਸਤੇਮਾਲ ਨਹੀਂ ਹੋ ਸਕਣਾ, ਪਰ ਫਿਰ ਵੀ ਇੱਕ ਤੰਤਰ ਹੋਣ ਦੇ ਵਿੱਚ ਜਿਹੜਾ ਜੀ ਉਹ ਆ ਜਾਊਗਾ ਤਾਂ ਕਿ ਅਗਲੇ ਸਾਲ ਤੱਕ ਇਹ ਕੰਮ ਕਰ ਸਕਦਾ ਹੈ। NTPC ਜਿਹੜੀ ਹੈ ਜੀ ਉਹ ਜਿਹੜੇ ਤਾਪ ਬਿਜਲੀ ਉਤਪਾਦਨ ਹੈ ਜੀ ਇਹਦੇ ਵਿੱਚ ਉਹਦੀ ਲਾਗਤ ਨਹੀਂ ਵਧੂਗੀ ਔਰ ਡਿਊਟੀ ਦੇ ਵਿੱਚ ਜਿਹੜਾ ਜੀ ਉਹ ਵਾਧਾ ਨਹੀਂ ਹੋਊਗਾ। ਜਿਹੜਾ ਬਿਜਲੀ ਪਲਾਂਟ ਦੇ ਵਿੱਚ ਬਾਲਣ ਦੇ ਵਜੋਂ 10% ਦੀ ਪਰਾਲੀ ਮਿਲਾਉਣ ਦੇ ਨਾਲ ਉਹਦੀ ਜਿਹੜੇ ਕੰਮ ਕਰਨ ਦੀ ਸਮਰੱਥਾ ਆ ਉਹਦੇ ਉੱਤੇ ਵੀ ਕੋਈ ਪ੍ਰਭਾਵ ਨਹੀਂ ਪਊਗਾ। ਦੇਖੋ ਫੈਸਲਾ ਬੜਾ ਵਧੀਆ ਹੈ, ਪਰ ਸਵਾਲ ਸਿਰਫ ਇਹ ਆ ਜਾਂਦਾ ਕਿ ਜਦੋਂ ਇਹ ਮੁੱਦੇ ਉੱਭਰੇ ਹੁੰਦੇ ਆ ਉਦੋਂ ਏਦਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਹੋ ਜਾਂਦੀਆਂ ਤੇ ਮੁੜ ਕੇ ਉਹ ਇੰਪਲੀਮੈਂਟ ਨਹੀਂ ਛੇਤੀ ਕੀਤੀਆਂ ਹੁੰਦੀਆਂ। ਜੇ ਹੁੰਦੀ ਆ ਇਹ ਚੀਜ਼ ਇੰਪਲੀਮੈਂਟ ਤੇ ਵਿਰਸ ਦੇ ਇੱਕ ਬਹੁਤ ਵਧੀਆ ਕੋਸ਼ਿਸ਼ ਜਿਹੜੀ ਹੈ ਜੀ ਉਹ ਹੋਊਗੀ, ਜਿਹਦੇ ਨਾਲ ਜਿਹੜਾ ਕਿਸਾਨ ਹੈ ਜਿੱਥੇ ਉਹਨੂੰ ਫਾਇਦਾ ਹੋਊਗਾ, ਉਹਦੀ ਪਰਾਲੀ ਦੀ ਸਮੱਸਿਆ ਦਾ ਹੱਲ ਨਿਕਲੂਗਾ, ਉੱਥੇ
ਸਾਹ ਲੈਣ ਦੇ ਵਿੱਚ ਜਿਹੜੀ ਆ ਜੀ ਉਹ ਕੁਝ ਸੁਖਿਆਈ ਤਾਂ ਜਿਹੜੀ ਆ ਉਹ ਹੋਊਗੀ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਮਾਨਸਾ ਦੇ ਵਿੱਚ 3 ਸਾਹ ਰੋਗੀ ਨੇ ਜੀ, ਉਹ ਅਸਥਮਾ ਉਹਨਾਂ ਨੂੰ ਜਿਹੜਾ ਜੀ ਹੋ ਗਿਆ, ਇਹਨਾਂ ਦੀ ਮੌਤ ਹੋ ਗਈ ਕਿਉਂਕਿ ਗਰੀਬ ਸੀ ਜੀ, ਇਲਾਜ ਨਹੀਂ ਕਰਾ ਸਕੇ। ਭਾਵ ਕਿ ਜੋ ਕੁਝ ਮੌਸਮ ਦਾ ਬਣਿਆ ਜੀ ਇਸ ਵਾਰੀ, ਇਹਦੇ ਅਸਲ ਜਿਹੜੇ ਮਾਇਨੇ ਨੇ ਜਾਂ ਅਸਲ ਇਹਦੇ ਨਤੀਜੇ ਨੇ ਉਹ ਆਉਂਦੇ ਕੁਝ ਮਹੀਨਿਆਂ ਦੇ ਦੌਰਾਨ ਸਾਹਮਣੇ ਆਉਣੇ। ਹਾਂ ਬਿਲਕੁਲ। ਜਦੋਂ ਆਪਾਂ ਸਾਹਿਬ ਕਰਦੇ ਗੱਲ ਪਰਾਲੀ ਦੀ, ਤੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਉਹ ਸਰਕਾਰ ਦੀਆਂ ਹਜੇ ਇਲੈਕਸ਼ਨਾਂ ਹੋਣੀਆਂ ਸੀਗੀਆਂ, ਅਕਾਲੀ ਦਲ ਦੀ ਸਰਕਾਰ ਸੀਗੀ, ਤਾਂ ਉਦੋਂ ਬੜਾ ਵੱਡਾ ਸੋਲੂਸ਼ਨ ਕੱਢਿਆ ਸੀ ਸੁਖਬੀਰ ਬਾਦਲ ਹੋਣੀ, ਕਹਿੰਦੇ ਤੇਲ ਬਣੂਗਾ ਇਹਦਾ। ਹਾਂ ਜੀ, ਉਹ ਬਣਾਇਆ ਉਹਨਾਂ ਨੇ, ਆਪ ਹੀ ਵਰਤ ਲਿਆ ਜੀ ਕਿਤੇ। ਹਾਂ, ਮੈਨੂੰ ਲੱਗਦਾ ਕਿਤੇ ਬਾਹਰਲੀਆਂ ਕੰਟਰੀਆਂ ਨੂੰ ਭੇਜ ਦਿੱਤਾ ਬਣਾ ਕੇ। ਤੇ ਅੱਗੇ ਆਪਾਂ ਜਗਤਾਰ ਜੱਗੀ ਦੀ ਗੱਲ ਕਰਦੇ ਹਾਂ, ਤੇ ਇੰਗਲੈਂਡ ਦੀ ਸੰਸਦ ਵਿੱਚ ਇਹ ਮਾਮਲਾ ਗੁੰਜਿਆ। ਬਿਲਕੁਲ ਜੀ, ਐਕਚੁਅਲੀ ਜੇ ਦੇਖਿਆ ਜਾਵੇ ਤਾਂ ਸਿਆਸੀ ਰੂਪ ਦੇ ਵਿੱਚ ਇੰਗਲੈਂਡ ਤੋਂ ਜਿਹੜਾ ਜੀ ਇਹਦਾ ਤਕੜਾ ਵਿਰੋਧ ਹੋ ਰਿਹਾ। ਬੇਸ਼ੱਕ ਇੱਥੇ ਪੰਜਾਬ ਦੇ ਵਿੱਚ ਬਹੁਤ ਵੱਡੀ ਗੱਲਬਾਤ ਜਿਹੜੀ ਆ ਜੀ ਉਹ ਨਹੀਂ ਹੋ ਰਹੀ, ਇਹਦੀ ਜਿਹੜਾ ਜੀ ਕੋਈ ਜ਼ਿਆਦਾ ਉੱਭਰਿਆ ਨਹੀਂ ਗਾ ਮਸਲਾ ਜਿੰਨਾ ਉੱਭਰਨਾ ਚਾਹੀਦਾ ਸੀਗਾ। ਬਾਕੀ ਅਜੇ ਬਹੁਤੀ ਜਿਹੜੀ ਆ ਜੀ ਉਹ ਟੇਕ ਇਸ ਗੱਲ ਦੇ ਉੱਤੇ ਲੱਗੀ ਹੋਈ ਆ ਕਿ ਉਹਦਾ ਰਿਮਾਂਡ ਜਿਹੜਾ ਅੱਜ ਖਤਮ ਹੋ ਜਾਣਾ, ਕਿ ਉਸ ਤੋਂ ਬਾਅਦ ਉਹਦਾ ਰਿਮਾਂਡ ਅੱਗੋਂ ਮਿਲਦਾ ਤੇ ਪੁਲਿਸ ਜਿਹੜੀ ਆ ਜੀ ਉਹ ਖੁਲਾਸਾ ਕੀ ਕਰਦੀ ਹੈ ਇਸ ਮਸਲੇ ਦੇ ਕਿ ਕੀ ਉਹਨੇ ਜੱਗੀ ਜੌਲ ਤੋਂ ਜਿਹੜਾ ਪੁੱਛਿਆ, ਕੀ ਕੁਝ ਉਹਨੂੰ ਜਿਹੜਾ ਜੀ ਉਹ ਹਾਸਲ ਹੋਇਆ। ਕਿਉਂਕਿ ਜੱਗੀ ਜੌਹਲ ਜਿਹੜਾ ਜੀ ਉਹ ਕਿਸੇ ਵਾਰਦਾਤ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਸ਼ਾਮਲ ਨਹੀਂ, ਉਹਦੇ ਉੱਤੇ ਦੋਸ਼ ਜਿਹੜਾ ਜੀ ਕਥਿਤ ਰੂਪ ਦੇ ਵਿੱਚ ਇਹ ਲੱਗਿਆ ਕਿ ਉਹਨੇ ਪੈਸੇ ਜਿਹੜੇ ਆ ਜੀ ਫੰਡਿੰਗ ਕੀਤੀ ਹੈ। ਇਸ ਚੀਜ਼ ਦਾ ਜਿਹੜਾ ਜੀ ਆਧਾਰ ਬਣਾ ਕੇ ਉਹਦੀ ਗ੍ਰਿਫਤਾਰੀ ਹੋਈ ਆ, ਔਰ ਗ੍ਰਿਫਤਾਰੀ ਵੀ ਜਿਹੜੇ ਤਰੀਕੇ ਦੇ ਨਾਲ ਹੋਈ ਆ ਉਹਦੇ ਉੱਤੇ ਵੀ ਕਈ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਆ। ਜੰਡਿਆਲਾ ਮੰਜਕੀ ਦਾ ਰਹਿਣ ਵਾਲਾ ਜਿਹੜਾ ਜਗਤਾਰ ਜੱਗੀ ਜੌਲ ਜਿਹੜਾ ਇੱਥੇ ਇੰਗਲੈਂਡ ਦਾ ਜੰਮਪਲ ਹੈ ਜੀ, ਉਹਨੂੰ ਮੋਗੇ ਦੀ ਪੁਲਿਸ ਨੇ ਜਿਹੜਾ ਜੀ ਚੁੱਕਿਆ ਸੀ। ਇਹ ਮਾਮਲਾ ਇੰਗਲੈਂਡ ਦੀ ਸੰਸਦ ਦੇ ਵਿੱਚ ਵੀ ਜਿਹੜਾ ਜੀ ਉਹ ਗੂੰਜਿਆ। ਉੱਥੋਂ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਨੇ ਉਹਨਾਂ ਦੇ ਇੱਕ ਗਰੁੱਪ ਨੇ ਵਿਦੇਸ਼ ਸਕੱਤਰ ਨੂੰ ਚਿੱਠੀ ਜਿਹੜੀ ਉਹ ਲਿਖ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਆ। ਉਧਰ ਜੱਗੀ ਜੌਲ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਇੰਗਲੈਂਡ ਦੇ ਕਾਮਨਵੈਲਥ ਤੇ ਵਿਦੇਸ਼ ਸਕੱਤਰ ਦੇ ਦਫ਼ਤਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ। ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਉਠਾਉਂਦਿਆਂ ਹੋਇਆ ਜੀ ਡਨਬਾਰਟਨ ਸ਼ਹਿਰ ਦੇ MP ਜਿਹੜੇ ਮਾਰਟਨ ਡੋਕਰਟੀ ਹਿਊਜ਼, ਉਹਨੇ ਮੰਗ ਕੀਤੀ ਹੈ ਜੀ ਕਿ ਵਿਦੇਸ਼ ਤੇ ਕਾਮਨਵੈਲਥ ਮਾਮਲਿਆਂ ਦੇ ਮੰਤਰੀ ਸੰਸਦ ਦੇ ਵਿੱਚ ਆ ਕੇ ਜੱਗੀ ਜੌਲ ਤੇ ਕੀਤੇ ਗਏ ਤਸ਼ੱਦਦ ਦੇ ਸੰਬੰਧੀ ਬਿਆਨ ਦੇਣ। ਇਹ ਵੀ ਉਹਨਾਂ ਨੇ ਕਿਹਾ ਕਿ ਦੱਸਿਆ ਜਾਵੇ ਕਿ ਜਦੋਂ ਜੱਗੀ ਜੌਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਕਿ ਉਹਨੂੰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਵੱਲੋਂ ਕੋਈ ਹੈਲਪ ਦਿੱਤੀ ਗਈ ਸੀ, ਔਰ ਇਹ ਜਿਹੜੀ ਪ੍ਰੀਤੀ ਗਿੱਲ ਹੈ ਇੱਥੇ ਸੰਸਦ ਮੈਂਬਰ, ਉਹਨੇ ਸਰਬ ਪਾਰਟੀ ਗਰੁੱਪ ਦੇ ਵੱਲੋਂ ਵਿਦੇਸ਼ ਸਕੱਤਰ ਨੂੰ ਲਿਖੇ ਇੱਕ ਜਿਹੜਾ ਦੀ ਚਿੱਠੀ ਆ ਉਹਦੇ ਵਿੱਚ ਇੰਗਲੈਂਡ ਸਰਕਾਰ ਨੂੰ ਸਵਾਲ ਕੀਤਾ ਜੀ ਕਿ ਜਗਤਾਰ ਸਿੰਘ ਜੱਗੀ ਤੇ ਭਾਰਤ ਦੀਆਂ ਏਜੰਸੀਆਂ ਦੇ ਵੱਲੋਂ 1 ਸਾਲ ਤੋਂ ਜੇ ਨਿਗਾਹ ਰੱਖੀ ਜਾ ਰਹੀ ਸੀ ਤਾਂ ਕੀ ਭਾਰਤ ਸਰਕਾਰ ਨੇ ਬ੍ਰਿਟਨ ਸਰਕਾਰ ਦੇ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਸੀ, ਇਹਦੇ ਸੰਬੰਧੀ ਜਿਹੜਾ ਜੀ ਉਹ ਜਾਣਕਾਰੀ ਦੇਵੇ। ਅਜੇ ਕੋਈ ਜਿਹੜਾ ਜੀ ਜਾਣਕਾਰੀ ਸੰਬੰਧੀ ਜਵਾਬ ਤਾਂ ਨਹੀਂ ਆਇਆ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਉਹਦਾ ਰਿਮਾਂਡ ਖਤਮ ਹੋਊਗਾ। ਜੇ ਅੱਗੋਂ ਉਹਦਾ ਰਿਮਾਂਡ ਨਹੀਂ ਮਿਲਦਾ ਤਾਂ ਫਿਰ ਦੇਖਦੇ ਹਾਂ ਜੀ ਕਿ ਪੁਲਿਸ ਇਹਦੇ ਸੰਬੰਧ ਦੇ ਵਿੱਚ ਵੀ ਖੁਲਾਸਾ ਕਰਦੀ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।